कदी कदी ना हत्थां ना दे के ना तो मूँह ना खोलनियां पैंदियां वा। खलीलो रहमान कमर जिहड़ा ना ड्रामा नगार उस भाई नूं ना बुढ़ियां ने अगवा कर लिया, मारिया कुटिया भी ते पैसे पूसे भी खोले। ਜਿਹੜੀਆਂ ਗੱਲਾਂ ਤੋਂ ਜਨਾਬ ਮਨਾ ਕਰਦੇ ਸੀਗੇ ਕਿ ਠਰਕ ਨਹੀਂ ਝਾੜਨਾ ਚਾਹੀਦਾ, ਠਰਕੀ ਬੰਦੇ ਚੰਗੇ ਨਹੀਂ ਹੁੰਦੇ, ਤੇ ਜਨਾਬ ਉਰੀ ਠਰਕ ਝਾੜਦੇ ਰਹੇ ਇੱਕ ਬੀਬੀ ਦੇ ਨਾਲ। ਅਰੂਜ ਆ ਗਾਲਬਨ ਉਸ ਬੀਬੀ ਦਾ ਨਾਂ, ਗੁਜਰਾਂ ਵਾਲੇ ਦੀ ਰਹਿਣ ਵਾਲੀ ਆ। ਬਾਬੇ ਹੋਰਾਂ ਨੂੰ ਆਪਣੀਆਂ ਤਸਵੀਰਾਂ ਭੇਜੀਆਂ, ਆਪਣੀਆਂ ਤਸਵੀਰਾਂ ਜ਼ਰਾ ਥੋੜਾ ਜਿਹਾ ਗਲਾ ਖੁੱਲਾ ਕਰਕੇ ਭੇਜ ਦਿੱਤੀਆਂ ਹੋਣੀਆਂ ਉਹਨੇ ਭੇਜੀਆਂ, ਤੇ ਜ਼ਰਾ ਇਹਦਾ ਕਹਿਣਾ ਕਿ ਬਾਬੇ ਹੋਰਾਂ ਵੀ ਨਿੱਕਰ ਦੇ ਵਿੱਚ ਤਸਵੀਰਾਂ ਭੇਜੀਆਂ। ਜਿਹਨੂੰ ਕਹਿੰਦੇ ਨਾ ਧੱਜਾ ਦਾ ਟਾਈਮ, ਉਸ ਟਾਈਮ ਜਨਾਬ ਮਿਲਣ ਚਲੇ ਗਏ ਬੀਬੀ ਨੂੰ। ਜਦੋਂ ਤਨ ਤਨਹਾ ਗਲੀਆਂ ਹੋ ਜਾਣ ਸੁਨੀਆਂ ਸਾਣ ਵਿੱਚ ਬਿਲਕੁਲ ਕੱਲਾ ਹੀ ਬਾਬਾ ਖਲੀਲੋ ਰਹਿਮਾਨ ਕਮਰ ਫਿਰੇ। ਉਹਨਾਂ ਨੇ ਵੱਡੀਆਂ ਬੰਦੂਕਾਂ ਕੱਢੀਆਂ। ਬਾਬੇ ਹੋਰਾਂ ਨੇ ਪਹਿਲੇ ਡਰਾਮਿਆਂ ਦੇ ਵਿੱਚ ਬੰਦੂਕਾਂ ਵੇਖੀਆਂ ਸੀ, ਉਹਨਾਂ ਨੇ ਜਨਾਬ ਬਾਬੇ ਹੋਰਾਂ ਕੋਲ ਪੈਸੇ ਵੀ ਲੈ ਲਏ, ਪਿਸਤੌਲ ਵੀ ਲੈ ਲਏ, ਜੋ ਕੁਝ ਬਾਬੇ ਹੋਰਾਂ ਕੋਲ ਹੋਇਆ ਸੀ ਨਾ ਸਾਰਾ ਕੁਝ ਕਢਾ ਕੇ ਨਾ ਫਿਰ ਉਹਨਾਂ ਨੇ ਕਿ ਹੁਣ ਬਾਬਾ ਜੀ ਗੱਲ ਕਰੋ ਸਾਡੇ ਨਾਲ। ਬਾਬੇ ਹੋਰਾਂ ਦੇ ਇੱਕ ਦੋਸਤ ਨੇ ਬਾਬੇ ਹੋਰਾਂ ਨੂੰ 10 ਲੱਖ ਨਹੀਂ ਦਿੱਤਾ। ਲਓ ਫਿਰ ਉਹਨਾਂ ਨੇ ਬਾਬੇ ਹੋਰਾਂ ਨੂੰ ਕੁੱਟਿਆ। ਕੁੱਟਣ ਤੋਂ ਬਾਅਦ ਨਨਕਾਣਾ ਸਾਹਿਬ ਛੱਡ ਕੇ ਫਰਾਰ ਹੋ ਗਏ। ਸੋਸ਼ਲ ਮੀਡੀਆ ਤੇ ਅੱਗ ਲੱਗ ਗਈ, ਉੱਥੇ ਲਾਲਾ ਪੈ ਗਈ। ਠਰਕ ਲਾਲਚ ਇਹ ਬੰਦੇ ਨੂੰ ਜ਼ਲੀਲ ਕਰਾ ਦਿੰਦਾ। 2 ਜੁਲਾਈ ਨੂੰ ਨਾ ਖਲੀਲੋ ਰਹਿਮਾਨ ਕਮਰ ਸਾਹਿਬ ਨੇ ਸਮਾਂ ਦੇ ਪ੍ਰੋਗਰਾਮ ਦੇ ਵਿੱਚ ਬਹਿ ਕੇ ਫਰਮਾਇਆ ਸੀਗਾ ਕਿ 95% ਖਵਾਤੀਨ ਜਿਹੜੀਆਂ ਨਾ ਉਹ ਜਾਹਲ ਹੈਗੀਆਂ, 1% ਨੇ ਆਪਣਾ ਬਦਲਾ ਲੈ ਲਿਆ। अस्सलाम वालेकुम। ਅੱਛਾ ਗੱਲ ਇਹ ਹੈਗੀ ਹੈ ਕਿ ਕਦੀ ਕਦੀ ਨਾ ਹੱਥਾਂ ਨਾ ਦੇ ਕੇ ਨਾ ਤੇ ਮੂੰਹ ਨਾ ਖੋਲਣੀਆਂ ਪੈਂਦੀਆਂ ਵਾ। ਖਲੀਲੋ ਰਹਿਮਾਨ ਕਮਰ ਜਿਹੜਾ ਨਾ ਡਰਾਮਾ ਨਗਾਰ ਉਸ ਭਾਈ ਨੂੰ ਨਾ ਬੁੱਢੀਆਂ ਨੇ ਅਗਵਾ ਕਰ ਲਿਆ। ਅਗਵਾ ਕਰਕੇ ਖੈਰ ਕੋਈ ਮਾਰਿਆ ਕੁੱਟਿਆ ਵੀ ਤੇ ਪੈਸੇ ਪੂਸੇ ਵੀ ਖੋਲੇ। 2 ਜੁਲਾਈ ਨੂੰ ਨਾ ਖਲੀਲੋ ਰਹਿਮਾਨ ਕਮਰ ਸਾਹਿਬ ਨੇ ਸਮਾਂ ਦੇ ਪ੍ਰੋਗਰਾਮ ਦੇ ਵਿੱਚ ਬਹਿ ਕੇ ਫਰਮਾਇਆ ਸੀਗਾ ਕਿ 95% ਖਵਾਤੀਨ ਜਿਹੜੀਆਂ ਨਾ ਉਹ ਜਾਹਲ ਹੈਗੀਆਂ। ਖਬਰ ਇਹ ਨਹੀਂ ਹੁੰਦੀ ਹੈਗੀ ਕਿ ਜਨਾਬ 5 ਬੰਦਿਆਂ ਨੇ ਇੱਕ ਬੁੱਢੀ ਨੂੰ ਅਗਵਾ ਕਰ ਲਿਆ, ਬਲਕਿ ਖਬਰ ਇਹ ਹੁੰਦੀ ਆ ਕਿ 5 ਬੁੱਢੀਆਂ ਨੇ ਰਲ ਕੇ ਇੱਕ ਬੰਦਾ ਅਗਵਾ ਕਰ ਲਿਆ। ਇਹ ਮੇਰੇ ਲਫ਼ਾਜ਼ ਨਹੀਂ, ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਬੁੱਢੀਆਂ ਬੰਦਿਆਂ ਵਾਲੀ ਕਹਾਣੀ ਦਾ। ਇਹ ਜਨਾਬ ਖਲੀਲੋ ਰਹਿਮਾਨ ਕਮਰ ਸਾਹਿਬ ਨੇ ਨਾ ਉਹਨਾਂ ਨੇ ਲਿਖਿਆ, ਉਹਨਾਂ ਨੇ ਦੱਸਿਆ, ਉਹਨਾਂ ਨੇ ਬੋਲਿਆ ਕਿ ਖਬਰ ਇੱਦਾਂ ਬਣਦੀ ਹੈ, ਤੁਹਾਨੂੰ ਸਾਫੀਆਂ ਨੂੰ ਕੀ ਪਤਾ ਕਿ ਗੱਲ ਕੀ ਹੁੰਦੀ ਹੈ ਕੀ ਨਹੀਂ। ਬਿਲਕੁਲ ਜਨਾਬ ਦੀ ਗੱਲ ਬਜਾ ਵਾ। ਤੇ ਜਨਾਬ ਦੇ ਨਾਲ ਫਿਰ ਉਹੀ ਹੋਇਆ ਜਿਹੜੀਆਂ ਗੱਲਾਂ ਤੋਂ ਜਨਾਬ ਮਨਾ ਕਰਦੇ ਸੀਗੇ ਕਿ ਠਰਕ ਨਹੀਂ ਝਾੜਨਾ ਚਾਹੀਦਾ, ਠਰਕੀ ਬੰਦੇ ਚੰਗੇ ਨਹੀਂ ਹੁੰਦੇ, ਤੇ ਜਨਾਬ ਉਰੀ ਠਰਕ ਝਾੜਦੇ ਰਹੇ ਇੱਕ ਬੀਬੀ ਦੇ ਨਾਲ। ਅਰੂਜ ਆ ਗਾਲਬਨ ਉਸ ਬੀਬੀ ਦਾ ਨਾਂ, ਗੁਜਰਾਂ ਵਾਲੇ ਦੀ ਰਹਿਣ ਵਾਲੀ ਆ। ਤੇ ਉਹ ਜਨਾਬ ਪਹਿਲੇ ਫੋਨ ਦੇ ਉੱਪਰ ਕੋਈ ਅੱਟੀ ਸੱਟੀ ਲੱਗੀ, ਬਾਬੇ ਹੋਰਾਂ ਨੂੰ ਆਪਣੀਆਂ ਤਸਵੀਰਾਂ ਭੇਜੀਆਂ, ਆਪਣੀਆਂ ਤਸਵੀਰਾਂ ਜ਼ਰਾ ਥੋੜਾ ਜਿਹਾ ਗਲਾ ਖੁੱਲਾ ਕਰਕੇ ਭੇਜ ਦਿੱਤੀਆਂ ਹੋਣੀਆਂ ਉਹਨੇ, ਤੇ ਫਿਰ ਬਾਬੇ ਹੋਰਾਂ ਕੋਲ ਬਾਬੇ ਹੋਰਾਂ ਦੀਆਂ ਤਸਵੀਰਾਂ ਭੇਜੀਆਂ। ਤੇ ਜ਼ਰਾ ਇਹਦਾ ਕਹਿਣਾ ਕਿ ਬਾਬੇ ਹੋਰਾਂ ਵੀ ਨਿੱਕਰ ਦੇ ਵਿੱਚ ਤਸਵੀਰਾਂ ਭੇਜੀਆਂ, ਸਲੀਵਲੈਸ ਜਿਹੜੀ ਹੁੰਦੀ ਨਹੀਂ ਸ਼ਰਟ ਸ਼ੂਟ ਪਾ ਕੇ, ਤੇ ਇੰਜ ਪੂਰੀ ਜੌਨੀ ਲੀਵਰ ਵਾਲੀ ਜਿਹੜੀ ਨਹੀਂ ਹੁੰਦੀ ਉਹ ਤਸਵੀਰਾਂ ਜਨਾਬ ਨਾਲ ਬਾਬੇ ਹੋਰਾਂ ਵੀ ਉਸ ਕੁੜੀ ਨੂੰ ਭੇਜੀਆਂ। 10-15 ਦਿਨ ਤੱਕ ਗੇਮ ਚੱਲਦੀ ਰਹੀ। ਮੈਂ ਤੁਹਾਨੂੰ ਅਸਲ ਗੱਲ ਦੱਸਣ ਲੱਗਾ ਕਿ ਅੰਦਰ ਵਾਲੀ ਕਹਾਣੀ ਹੈ ਕੀ ਆ। ਬਾਕੀ ਜਿਹੜੀਆਂ ਫੇਸਬੁੱਕ ਤੇ ਇਹ ਤਾਂ ਗੱਲਾਂ ਬੜੀਆਂ ਚੱਲਦੀਆਂ ਪਈਆਂ, ਲੇਕਿਨ ਅੱਜ ਅੰਦਰ ਵਾਲੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ। ਇਹ 14-15 ਦਿਨਾਂ ਤੋਂ ਨਾ ਗੇਮ ਸ਼ੇਮ ਚੱਲਦੀ ਪਈ ਸੀਗੀ, ਤੇ ਬਾਬੇ ਹੋਰੀ ਫਿਰ ਬਿਲ ਆਖਰ 4 ਵੱਜ ਕੇ ਤੇ ਕੋਈ 55 ਮਿੰਟਾਂ ਤੇ ਨਾ ਅਲੱਗ ਸੁਬਹ ਜਿਹਨੂੰ ਕਹਿੰਦੇ ਨਾ ਧੱਜਾ ਦਾ ਟਾਈਮ, ਉਸ ਟਾਈਮ ਜਨਾਬ ਮਿਲਣ ਚਲੇ ਗਏ ਬੀਬੀ ਨੂੰ। ਜਦੋਂ ਤਨ ਤਨਹਾ ਗਲੀਆਂ ਹੋ ਜਾਣ ਸੁਨੀਆਂ ਸਾਣ ਵਿੱਚ ਬਿਲਕੁਲ ਕੱਲਾ ਹੀ ਬਾਬਾ ਖਲੀਲੋ ਰਹਿਮਾਨ ਕਮਰ ਫਿਰੇ। ਗਲੀਆਂ ਸੁਨਸਾਨ, ਬਾਬੇ ਹੋਰੀ ਜਾ ਰਹੇ, ਡਿਸ਼ ਦਰਵਾਜ਼ਾ ਖੁੱਲ੍ਹਾ, ਬਾਬੇ ਹੋਰੀ ਅੰਦਰ ਬਹਿ ਗਏ। ਉਹ ਕੁੜੀ ਜਿਹੜੀ ਸੀ ਉਹ ਸਿਆਣੀ ਸੀਗੀ, ਉਹਨੇ ਕੋਈ ਕਿਉਂਕਿ ਉਹ ਜਿਹੜੀਆਂ ਬੀਬੀਆਂ ਜਾਹਲ ਹੁੰਦੀਆਂ ਨਾ, ਫਿਰ ਹੁਣ ਦੇਖੋ ਹੁਣ ਤੁਸੀਂ ਆਹ ਫੈਸਲਾ ਕਰਨਾ ਕਿ ਬੰਦਾ ਹੈ ਕੌਣ ਆ, ਉਸ ਜਗ੍ਹਾ 'ਤੇ ਕਿਹੜਾ ਜਾ ਰਿਹਾ ਵਾ। ਮੈਂ ਨਹੀਂ ਕਹਿ ਰਿਹਾ, FIR ਕਹਿ ਰਹੀ ਆ। ਖੈਰ ਬਾਬੇ ਹੋਰੀ ਅੰਦਰ ਜਾ ਕੇ ਬਹਿ ਗਏ। ਜਦੋਂ ਉਹਨੇ ਬੀਬੀ ਵੇਖੀ, ਬਾਬੇ ਹੋਰਾਂ ਦੇ ਮੂੰਹ 'ਚ ਹਲਕਾ ਜਿਹਾ ਪਾਣੀ ਆਇਆ ਹੋਣਾ, ਜ਼ਿਆਦਾ ਨਹੀਂ ਆਇਆ ਹੋਣਾ, ਹਲਕਾ ਜਿਹਾ ਆਇਆ ਹੋਣਾ, ਕਿਉਂਕਿ ਬਾਬੇ ਕੋਲ ਕੁੜੀਆਂ ਕੜੀਆਂ ਅੱਗੇ ਵੀ ਠੀਕ ਹੈ, ਮੈਂ ਵੀ ਬਾਬੇ ਕੋਲ ਗਿਆ ਆਇਆ ਵਾਂ। ਇਹ ਇੱਕ ਅਲੱਗਾ ਟੌਪਿਕ ਹੈ, ਬਾਅਦ 'ਚ ਆਪਾਂ ਗੱਲਬਾਤ ਕਰਾਂਗੇ ਇੱਥੇ। ਖੈਰ ਜੀ ਇੱਕ ਬੈਲ ਹੋਈ, ਬੈਲ ਤੋਂ ਉੜ ਜਨਾਬ 7 ਮੁੰਡੇ ਅੰਦਰ ਆਏ। ਬਾਬੇ ਹੋਰਾਂ ਦੇ ਮੂੰਹ 'ਚ ਹੋਰ ਪਾਣੀ ਆਇਆ ਕਿ ਸ਼ਾਇਦ ਬਾਬੇ ਹੋਰਾਂ ਨੇ 7 ਪੀਜ਼ੇ ਕੁੜੀ ਨੇ ਇਕੱਠੇ ਮੰਗਾ ਲਏ, ਹੁਣ ਪੀਜ਼ੇ ਖਾਵਾਂਗੇ। ਇੱਕ ਪੀਜ਼ੇ ਦਾ ਸਲਾਈਸ ਉਹਦੇ ਮੂੰਹ 'ਚ, ਇੱਕ ਆਪਣੇ ਮੂੰਹ ਦੇ ਵਿੱਚ, ਬੜਾ ਕੁਝ। ਮਤਲਬ ਦਿਲ ਦੇ ਵਿੱਚ ਤਾਂ ਬੰਦਾ ਸੋਚ ਸਕਦਾ ਨਾ, ਦਿਲ ਦੇ ਵਿੱਚ ਸੋਚਣ ਤੇ ਕੋਈ ਪਾਬੰਦੀ ਨਹੀਂ, ਸੋਚੋ ਰੱਜ ਕੇ ਸੋਚੋ, ਔਰ ਸੋਚਿਆ ਵੀ ਹੋਣਾ ਵਾ। ਖੈਰ ਜੀ ਉਹਨਾਂ ਨੇ ਵੱਡੀਆਂ ਬੰਦੂਕਾਂ ਕੱਢੀਆਂ। ਬਾਬੇ ਹੋਰਾਂ ਨੇ ਪਹਿਲੇ ਡਰਾਮਿਆਂ ਦੇ ਵਿੱਚ ਬੰਦੂਕਾਂ ਵੇਖੀਆਂ ਸੀ। ਬਾਬੇ ਹੋਰਾਂ ਦਾ ਤਾਂ ਜਨਾਬ ਇੱਕ ਰੰਗ ਉੱਤੇ ਨੂੰ ਥੱਲੇ ਤੇ ਥੱਲੇ ਨੂੰ ਉੱਤੇ, ਉਹ ਜਿੱਦਾਂ ਵੀ ਸਿੱਧਾ ਪਤਲਾ ਕਰ ਲਿਓ, ਮੇਰੇ ਕੋਲ ਥੋੜ੍ਹੇ ਜਿਹੇ ਰੰਗ ਉੱਤੇ ਥੱਲੇ ਹੋ ਗਏ ਆ। ਖੈਰ ਜੀ ਉਹਨਾਂ ਨੇ ਜਨਾਬ ਬਾਬੇ ਹੋਰਾਂ ਕੋਲ ਪੈਸੇ ਵੀ ਲੈ ਲਏ, ਪਿਸਤੌਲ ਵੀ ਲੈ ਲਏ, ਜੋ ਕੁਝ ਬਾਬੇ ਹੋਰਾਂ ਕੋਲ ਹੋਇਆ ਸੀ ਨਾ ਸਾਰਾ ਕੁਝ ਕਢਾ ਕੇ ਨਾ ਫਿਰ ਉਹਨਾਂ ਨੇ ਕਿ ਹੁਣ ਬਾਬਾ ਜੀ ਗੱਲ ਕਰੋ ਸਾਡੇ ਨਾਲ ਕਿ 2 ਕਰੋੜ ਕੇ ਪਤਾ ਨਹੀਂ ਕਿੰਨੇ ਪੈਸੇ, ਮੈਨੂੰ ਤਾਂ ਉਨੇ ਸਿਫਰੇ ਵੀ ਨਹੀਂ ਆਉਂਦੇ ਹੈਗੇ, ਇੰਨੇ ਪੈਸੇ ਦਿਓ ਤੇ ਤੁਸੀਂ ਜਾ ਸਕਦੇ ਹੋ। ਬਾਬੇ ਹੋਰਾਂ ਦੇ ਇੱਕ ਦੋਸਤ ਨੇ ਬਾਬੇ ਹੋਰਾਂ ਨੂੰ 10 ਲੱਖ ਨਹੀਂ ਦਿੱਤਾ। ਲਓ ਆਹ ਕਾਹਦੇ ਬੇਲੀ ਹੈ ਜਨਾਬ। ਉਹ ਮੈਂ ਉਸ ਬੇਲੀ ਨੂੰ ਪੁੱਛਦਾ ਕਿ ਚੌਰੀ ਤੂੰ ਤਾਂ 10 ਲੱਖ ਦੇ ਕੇ ਬਾਬੇ ਦੀ ਜਾਨ ਛੁਡਾ ਲੈਂਦਾ। ਖੈਰ ਜਦੋਂ 10 ਲੱਖ ਨਾ ਆਇਆ ਫਿਰ ਉਹਨਾਂ ਨੇ ਬਾਬੇ ਹੋਰਾਂ ਨੂੰ ਕੁੱਟਿਆ। ਕੁੱਟਣ ਤੋਂ ਬਾਅਦ ਨਨਕਾਣਾ ਸਾਹਿਬ ਛੱਡ ਕੇ ਫਰਾਰ ਹੋ ਗਏ। ਹੁਣ ਜਨਾਬ ਜਦੋਂ ਸਾਰਾ ਕੁਝ ਵਾਕਿਆ ਆਇਆ ਫਿਰ ਬਾਬੇ ਹੋਰਾਂ ਨੇ 6-7 ਦਿਨ ਆ ਗੱਲ ਲੁਕੋਈ ਰੱਖੀ। ਬਾਬੇ ਹੋਰਾਂ ਦੇ ਬੇਲੀ ਨੇ ਜਨਾਬ ਇਮਰਾਨ ਕਿਸ਼ਵਰ ਸਾਹਿਬ ਸਾਡੇ ਇੱਥੇ ਫੈਸਲਾਬਾਦ SSP ਪ੍ਰਸ਼ਨ ਵੀ ਰਹੇ ਨੇ, ਉਹਨਾਂ ਨਾਲ ਕਿਤੇ ਰਾਤੀ
ਬਹਿ ਕੇ ਗੱਲਬਾਤ ਕੀਤੀ ਕਿ ਭਾਈ ਮੇਰੇ ਨਾਲ ਇਦਾਂ ਦਾ ਵਾਕਿਆ ਹੋਇਆ। ਉਹਨੇ ਕਿਹਾ ਬਾਬਾ ਜੀ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਵਾਇਆ, ਹੁਣ ਤੱਕ ਤਾਂ ਪਰਚਾ ਹੋਣਾ ਚਾਹੀਦਾ ਸੀ। ਖੈਰ ਇਮਰਾਨ ਕਿਸ਼ੋਰ ਸਾਹਿਬ ਨੇ ਕਹਿ ਕਵਾ ਕੇ ਪਰਚਾ ਦਰਜ ਕਰਵਾਤਾ। ਜਦੋਂ ਪਰਚਾ ਦਰਜ ਹੋ ਗਿਆ ਫਿਰ ਪੁਲਿਸ ਨੂੰ ਰੌਲਾ ਬਣ ਗਿਆ, ਸੋਸ਼ਲ ਮੀਡੀਆ ਤੇ ਅੱਗ ਲੱਗ ਗਈ। ਉਹ ਕਿੰਨੇ ਦਾ ਬਣੇ ਹੋਏ ਇੰਸਟਾ, ਫੇਸਬੁੱਕ, ਟਵਿੱਟਰ, ਐਕਸ, ਫਲਾਂ ਉੱਥੇ ਲਾਲਾ ਪੈ ਗਈ। ਉਹ ਇੱਕ ਫਟਾਫਟ ਨਾਲ ਟ੍ਰੈਂਡ ਚੱਲਣ ਲੱਗ ਜਾਂਦਾ ਵਾ। ਉਹ ਟ੍ਰੈਂਡ ਚੱਲਿਆ ਤੇ ਜਨਾਬ ਪੁਲਿਸ ਨੇ ਕਿਹਾ ਜੀ ਹੁਣ ਫੜ ਲਓ। ਉਹ ਫਿਰ ਕੁੜੀ ਦਾ ਪਤਾ ਕੀਤਾ, ਉਹ ਕੁੜੀ ਗੁਜਰਾਂਵਾਲੇ ਦੀ ਨਿਕਲੀ, ਉਹਦਾ ਫਿਰ ਪੁਰਾਣਾ ਰਿਕਾਰਡ ਵੀ ਨਿਕਲ ਆਇਆ। ਉਹ ਕੁੜੀ ਦਾ ਕੰਮ ਹੀ ਇਹ ਆ, ਲੇਕਿਨ ਉਹ ਕੁੜੀ ਨੇ ਬਦਲਾ ਲਿਆ ਵਾ। ਮੈਂ ਸਾਰੀਆਂ ਕੁੜੀਆਂ ਦੇ ਨਾਲ ਅੱਜ ਬਿਲਕੁਲ ਹੁੰਦਾ ਤਾਂ ਮੈਂ ਅੱਗੇ ਵੀ ਨਾਲ ਹੀ ਹਾਂ, ਲੇਕਿਨ ਅੱਜ ਵਾਹਵਾ ਨਾਲ ਇਸ ਤੋਂ ਆ ਕਿ ਜਿਹੜੀਆਂ ਨੂੰ ਉਹਨੇ 95% ਗਲਤ ਕਿਹਾ ਸੀ ਨਾ, ਉਹਨਾਂ ਨੇ ਅੱਜ 1% ਨੇ ਆਪਣਾ ਬਦਲਾ ਲੈ ਲਿਆ। ਬਦਲਾ ਲੈਣਾ ਵੀ ਚਾਹੀਦਾ ਸੀਗਾ। ਹੁਣ ਪੁਲਿਸ ਜਨਾਬ ਰਿਕਾਰਡ ਚੱਕੀ ਫਿਰਦੀ ਆ। ਉਹ ਕੁੜੀ ਅੱਗੇ ਵੀ ਇੱਦਾਂ ਹੀ ਮੁੰਡੇ ਫਸਾਉਂਦੀ ਆ, ਮੁੰਡੇ ਫਸਾ ਕੇ ਜਿਹਨੂੰ ਕਹਿੰਦੇ ਨਾ ਹਨੀ ਟਰੈਪ, ਉਹ ਹਨੀ ਟਰੈਪ ਕੀਤਾ। ਹਨੀ ਟਰੈਪ ਕਰਕੇ ਤੇ ਬਾਬੇ ਹੋਰਾਂ ਨੂੰ ਫਸਾਇਆ। ਮੈਨੂੰ ਹੁਣ ਇਸ ਗੱਲ ਦੀ ਸਮਝ ਨਹੀਂ ਲੱਗੀ, ਠਰਕ ਲਾਲਚ ਇਹ ਬੰਦੇ ਨੂੰ ਜ਼ਲੀਲ ਕਰਾ ਦਿੰਦਾ ਹਮੇਸ਼ਾ ਤੋਂ। ਹੁਣ ਬਾਬੇ ਹੋਰੀ ਵਿਚਾਰੇ ਖੱਜਲ ਹੋ ਰਹੇ ਆ, ਕਿਉਂ ਗਿਆ ਬਾਬਾ ਤੂੰ ਮੈਨੂੰ ਦੱਸ ਦਿੰਦਾ, ਕੋਈ ਆਪਾਂ ਬਹਿ ਕੇ ਦੋਨੇ ਆਪਸ 'ਚ ਕੋਈ ਸਲਾਹ ਮਸ਼ਵਰਾ ਕਰ ਲੈਂਦੇ, ਕੋਈ ਗੱਲਬਾਤ ਵੇਖ ਲੈਂਦੇ। ਅੱਛਾ ਜੀ, ਖੈਰ ਅਗਵਾਕਾਰਾਂ ਨੇ ਨਨਕਾਣਾ ਸਾਹਿਬ ਬਾਬੇ ਹੋਰਾਂ ਨੂੰ ਛੱਡਿਆ ਤੇ ਬਾਬੇ ਹੋਰੀ ਪਤਾ ਨਹੀਂ ਕਿਤੇ ਰਕਸ਼ੇ ਤੇ ਗਏ, ਚਿੰਗਜੀ ਤੇ ਗਏ। ਚਿੰਗਜੀ ਵਾਵਾ ਲੰਬੇ ਸਫ਼ਰ ਕਰ ਲੈਂਦੇ। ਹੁਣ ਮੈਨੂੰ ਨਹੀਂ ਪਤਾ ਹੁਣ ਬਾਬੇ ਹੋਰੀ ਕਾਤੇ ਗਏ, ਤਾਂ ਬਾਬੇ ਹੋਰੀ ਬਾਹਰ ਆ ਕੇ ਸਾਹਮਣੇ ਆ ਕੇ ਆਪਣਾ ਮੌਕਫ ਦੇ ਸਕਦੇ ਆ। ਹੁਣ ਜਨਾਬ ਮੈਂ ਜਿਹੜੇ ਡਰਾਮਾ ਨਗਾਰ ਆ, ਜਿਹੜੇ ਬੋਲਣ ਵਾਲੇ ਆ, ਜਿਹੜੇ ਚੱਲਣ ਵਾਲੇ, ਉਹਨਾਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਜਨਾਬ ਤੁਸੀਂ ਬਹਿ ਕੇ ਤੇ ਬੜਾ ਅੱਛਾ ਭਾਸ਼ਣ ਦਿੰਦੇ ਹੋ, ਬੜੀਆਂ ਅੱਛੀਆਂ ਗੱਲਾਂ ਕਰਦੇ, ਲੋਕ ਤੁਹਾਡੀਆਂ ਗੱਲਾਂ ਸੁਣਦੇ ਵੀ ਨੇ। ਤੁਹਾਡੇ ਡਰਾਮੇ ਜਿਹੜੇ ਉਹਨਾਂ ਦੇ ਵੀ ਮਿਲੀਅਨ ਵਿਊ ਆਉਂਦੇ ਨੇ, ਤੁਹਾਡੇ ਗਾਣੇ ਵੀ ਬੜੇ ਅੱਛੇ ਹੁੰਦੇ ਨੇ, ਲੇਕਿਨ ਅਮਲੀ ਜ਼ਿੰਦਗੀ ਦੇ ਵਿੱਚ ਅਸੀਂ ਕਿੱਥੇ ਖਲੋਤੇ ਹੋਏ ਆ, ਇਹਦਾ ਅਹਿਸਾਸ ਸਾਨੂੰ ਕਰਨਾ ਪਏਗਾ। ਕਿਉਂਕਿ ਜਦੋਂ ਅਸੀਂ ਭਾਸ਼ਣ ਦਿੰਦੇ ਆ, ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ, ਲੋਕ ਸਾਡੀਆਂ ਗੱਲਾਂ ਸੁਣਦੇ ਆ। ਤੇ ਫਿਰ ਇੱਦਾਂ ਦਾ ਜਦੋਂ ਸਾਡੇ 'ਤੇ ਕੋਈ ਵੇਲਾ ਆ ਜਾਂਦਾ ਨਾ, ਫਿਰ ਲੋਕ ਇਹ ਵੀ ਹੱਸਦੇ ਆ, ਗੱਲਾਂ ਕਰਦੇ ਆ ਕਿ ਜਨਾਬ ਆਪ ਤਾਂ ਤੁਸੀਂ ਕਹਿੰਦੇ ਹੋ ਕਿ ਜਨਾਬ ਮਸੀਤੋਂ ਹੀ ਨਾ ਨਿਕਲਿਆ ਕਰੋ ਤੇ ਹਰ ਟਾਈਮ ਉੱਥੇ ਰਿਹਾ ਕਰੋ, ਤੇ ਆਪ ਤੁਸੀਂ ਰਾਤੀ 4:50 ਤੇ 56 ਮਿੰਟਾਂ ਤੇ बैरिया टाउन अरूज के पास चले गए थे। क्या हुआ था? अल्लाह हाफिज़।